ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਜ ਦਿਨ ਸੋਮਵਾਰ 18 ਦਸੰਬਰ 2023 3 ਪੋ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੈ, ਪਾਲਿਸੀ ਕਰਵਾਉਣੀ ਹੈ ਤਾਂ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਵਿਰੋਧੀ ਧਿਰਾਂ ਤੋਂ। ਵਿਰੋਧੀ ਧਿਰਾਂ ਦੇ ਕਹਿੰਦੇ 46 ਸੰਸਦ ਮੈਂਬਰ ਮੁਅੱਤਲ ਕਰ ਦਿੱਤੇ ਗਏ ਆ ਜੀ ਸਦਨ ਦੇ ਵਿੱਚੋਂ। ਨਹੀਂ, ਹੁਣ ਤੇ ਗਿਣਤੀ ਟੋਟਲ 92 ਤੱਕ ਪਹੁੰਚ ਗਈ ਹੈ। 42 46 ਦੇ ਪਿੱਛੇ ਹੀ ਰਹਿ ਗਿਆ ਸਾਰਾ ਕੰਮ। ਹੁਣ ਤੇ 92 ਤੱਕ ਗਿਣਤੀ ਹੋ ਗਈ ਆ ਟੋਟਲ। ਜੇ ਤੁਸੀਂ ਦੇਖੋਗੇ ਤਾਂ ਇੱਕ ਦਿਨ ਦੇ ਵਿੱਚ 78 ਜਿਹੜੇ ਮੈਂਬਰ ਪਾਰਲੀਮੈਂਟ ਆ ਸਸਪੈਂਡ ਕਰ ਦਿੱਤੇ ਗਏ ਆ। ਇਹਦੇ ਚ 33 ਤੇ ਹੈਗੇ ਸੀਗੇ ਲੋਕ ਸਭਾ ਦੇ ਤੇ 45 ਰਾਜ ਸਭਾ ਦੇ। ਮਤਲਬ ਕਿ ਅੱਜ ਦਾ ਦਿਨ ਜੇ ਤੁਸੀਂ ਦੇਖੋਗੇ ਤੇ ਹੰਗਾਮਾ ਭਰਪੂਰ ਰਿਹਾ ਦੋਨਾਂ ਹੀ ਸਦਨਾਂ ਦੇ ਵਿੱਚ। ਪਰ ਇਹ ਹੰਗਾਮਾ ਇੰਨਾ ਜ਼ਿਆਦਾ ਵੱਧ ਗਿਆ ਕਿ ਫਿਰ ਓਮ ਪ੍ਰਕਾਸ਼ ਬਿੜਲਾ ਨੇ ਜਿਹੜੇ ਉਹਨਾਂ ਨੇ 33 ਸੰਸਦ ਮੈਂਬਰ ਜਿਹੜੇ ਸੀ ਸਸਪੈਂਡ ਕੀਤੇ, ਓਮ ਬਿੜਲਾ ਨੇ, ਕਿਉਂਕਿ ਇਹ ਲੋਕ ਸਭਾ ਦੇ ਸਪੀਕਰ ਆ ਗਏ। ਇਹਦੇ ਵਿੱਚ ਅਧੀਰ ਰੰਜਨ ਚੌਧਰੀ ਤੇ ਇਸ ਤੋਂ ਇਲਾਵਾ ਕਾਂਗਰਸ ਦੇ ਹੋਰ 10 ਮੈਂਬਰ ਪਾਰਲੀਮੈਂਟ ਸੀ। ਤ੍ਰਿਣਮੂਲ ਕਾਂਗਰਸ ਦੇ 9, DMK ਦੇ 9, 4 ਹੋਰ ਦਲਾਂ ਦੇ ਸੀਗੇ। ਤਾਂ ਇਸੇ ਤਰ੍ਹਾਂ ਮਤਲਬ ਕਿ ਇਹਨਾਂ ਨੂੰ ਪੂਰੇ ਸੈਸ਼ਨ ਵਾਸਤੇ ਹੀ ਸਸਪੈਂਡ ਕਰ ਦਿੱਤਾ ਗਿਆ। ਜਦ ਕਿ 3 ਕਾਂਗਰਸੀ ਇਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਆ ਜਿਨ੍ਹਾਂ ਦੀ ਮੈਂਬਰਸ਼ਿਪ ਬਹਾਲੀ ਤੇ ਫੈਸਲਾ ਪ੍ਰਿਵਿਲੇਜ ਕਮੇਟੀ ਜਿਹੜੀ ਹੈ ਉਹ ਲਵੇਗੀ। ਇਹ ਦੋਸ਼ ਹੈ ਕਿ ਇਹ ਸਪੀਕਰ ਦੇ ਪੋਡੀਅਮ ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਲੋਕ ਸਭਾ ਤੋਂ ਇਲਾਵਾ ਰਾਜ ਸਭਾ ਦੇ ਚੇਅਰਮੈਨ ਆ ਜਗਦੀਪ ਧਨਖੜ, ਉਹਨਾਂ ਨੇ 45 ਭੜਕਾਤੇ। ਉਹ ਤੇ ਕਮਾਲ ਹੀ ਕਰ ਗਏ ਨੇ। ਤਾਂ ਇਹਦੇ ਵਿੱਚ 34 ਨੂੰ ਪੂਰੇ ਸੈਸ਼ਨ ਵਾਸਤੇ ਇਹਨਾਂ ਨੇ ਸਸਪੈਂਡ ਕਰ ਦਿੱਤਾ। 11 ਦੀ ਜਿਹੜੀ ਮੈਂਬਰਸ਼ਿਪ ਆ ਉਹਦੇ ਤੇ ਫੈਸਲਾ ਫਿਰ ਪ੍ਰਿਵਿਲੇਜ ਕਮੇਟੀ ਜਿਹੜੀ ਆ ਉਹ ਲਵੇਗੀ। ਤਾਂ ਇਹ ਸਾਫ਼ ਆ, ਸਪਸ਼ਟ ਆ ਕਿ ਹੁਣ ਦੇਖੋ ਜੋ ਵੀ ਹੋ ਰਿਹਾ ਸਾਡੇ ਸਾਹਮਣੇ ਆ ਕਿ ਸਿਕਿਉਰਿਟੀ ਬ੍ਰੀਚ ਹੋਣਾ ਤੇ ਇਹ ਚਾਹੀਦਾ ਸੀਗਾ ਕਿ ਚੰਗੀ ਤਰ੍ਹਾਂ ਉੱਥੇ ਜਵਾਬ ਦਿੱਤੇ ਜਾਂਦੇ, ਚੰਗੀ ਤਰ੍ਹਾਂ ਸਾਰੀ ਗੱਲ ਜਿਹੜੀ ਆ ਉਹ ਦੱਸੀ ਜਾਂਦੀ। ਪਰ ਮਤਲਬ ਕਿ ਟਾਲ ਮਟੋਲ ਵਾਲਾ ਰਵੱਈਆ ਇਹਨਾਂ ਦਾ ਹੈ। ਤੇ ਦੂਸਰੇ ਪਾਸਿਓਂ ਫਿਰ ਵਿਰੋਧੀ ਧਿਰ ਦਾ ਤੇ ਕੰਮ ਇੱਕੋ ਹੀ ਹੁੰਦਾ ਕਿ ਚੁੱਕ ਦਿਓ ਕੰਮ। ਹੁਣ ਸਹੀ ਤਰੀਕੇ ਦੇ ਨਾਲ ਚਲੋ ਵਿਰੋਧ ਜਿਹੜਾ ਉਹ ਹੁਣ ਆਪੋਜੀਸ਼ਨ ਕਰੇਗੀ, ਹੋਰ ਤਾਂ ਕੌਣ ਕਰੇਗਾ। ਪਰ ਗੱਲ ਇਹ ਹੈ ਕਿ ਸਹੀ ਢੰਗ ਤਰੀਕਾ ਵਰਤਣਾ ਚਾਹੀਦਾ ਹੈ। ਹੁਣ ਜਦੋਂ ਵੀ ਸਸਪੈਂਸ਼ਨ ਹੁੰਦੀ ਹੈ ਤੇ ਆਪਾਂ ਨੂੰ ਵੀ ਪਤਾ ਹੈ ਕਿ ਇਹਨਾਂ ਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਮੁਸਲਿਮ ਮੈਂਬਰ ਪਾਰਲੀਮੈਂਟ ਨੂੰ ਉਹ ਸ਼ਬਦ ਬੋਲਦਾ ਜਿਹੜਾ ਸ਼ਬਦ ਕੋਈ ਤੁਸੀਂ ਤੇ ਮੈਂ ਇੱਥੇ ਨਹੀਂ ਬੋਲ ਸਕਦੇ ਜੀ। ਬਿਲਕੁਲ। ਤਾਂ ਉਹਨੂੰ ਬੜਾ ਸਸਤੇ 'ਚ ਛੱਡ ਦਿੱਤਾ ਜਾਂਦਾ ਹੈ। ਮਊਆ ਮੋਇਤਰਾ ਠੀਕ ਆ, ਲੌਗਇਨ ਹੋਇਆ, ਪਰ ਕਿਤੇ ਵੀ ਸਾਬਤ ਨਹੀਂ ਹੋਇਆ ਕਿ ਉਹਨੇ ਸਵਾਲਾਂ ਦੇ ਬਦਲੇ ਪੈਸੇ ਲਏ ਨੇ ਜੀ। ਉਹਨੂੰ ਤੁਸੀਂ ਦੇਖ ਲਓ। ਤਾਂ ਮਤਲਬ ਇਹ ਆ ਕਿ ਹੁਣ ਜਦੋਂ ਸਾਰਾ ਕੁਝ ਹੈ ਹੀ ਸਪੀਕਰਾਂ ਦੇ ਕੋਲ ਆ ਕਿ ਰੂਲ ਬੁੱਕ ਦੇ ਹਿਸਾਬ ਕਿਤਾਬ ਨਾਲ ਤੁਸੀਂ ਚਲਾਉਣਾ ਜੀ ਸੈਸ਼ਨ, ਤੁਸੀਂ ਚਲਾਉਣਾ ਜੀ ਹਾਊਸ,
ਤੇ ਉਹ ਠਹਿਰੇ ਇੱਕ ਪਾਰਟੀ ਨਾਲ ਜੁੜੇ ਹੋਏ, ਤਾਂ ਉਹਨਾਂ ਨੇ ਆਬਵੀਅਸ ਹੈ ਕਿ ਉਹਨਾਂ ਨੇ ਇੱਕ ਥਾਂ ਤੇ ਜਾ ਕੇ ਜੀ ਦੂਜੇ ਦਾ ਗਲਾ ਘੁੱਟਣਾ ਹੀ ਘੁੱਟਣਾ ਹੈ। ਗਲਾ ਘੁੱਟਣ ਤੋਂ ਭਾਵ ਕਿ ਆਵਾਜ਼ ਬੰਦ ਕਰਨੀ ਹੈ। ਹੋਣਾ ਤੇ ਇਹ ਚਾਹੀਦਾ ਸੀਗਾ ਕਿ ਨਰਿੰਦਰ ਮੋਦੀ, ਅਮਿਤ ਸ਼ਾਹ ਜਿਵੇਂ ਉਹ ਸਪੀਚਾਂ ਕਰਦੇ ਆ, ਮੋਦੀ ਸਾਹਿਬ ਤੇ ਘੰਟਾ 2-2 ਘੰਟੇ ਚੁੱਪ ਹੀ ਨਹੀਂ ਕਰਦੇ, ਕਿ ਉਹ ਖੁੱਲੇ ਰੂਪ ਦੇ ਵਿੱਚ ਇਸ ਗੱਲ ਨੂੰ ਤਸਲੀਮ ਕਰਦੇ ਕਿ ਇਹ ਸਾਰਾ ਕੁਝ ਜਿਹੜਾ ਹੋਇਆ ਗਲਤ ਹੋਇਆ, ਤੇ ਦੂਸਰਾ ਕਿਉਂ ਹੋਇਆ, ਕਾਹਤੋਂ ਹੋਇਆ, ਇਹਦੇ ਵਾਸਤੇ ਕਦਮ ਕਿਉਂ ਨਹੀਂ ਚੁੱਕੇ ਗਏ, ਉਹ ਸਾਰੀਆਂ ਚੀਜ਼ਾਂ ਦਾ ਜਵਾਬ ਦੇਣਾ ਚਾਹੀਦਾ ਸੀ। ਹਾਲਾਂਕਿ ਚਲੋ ਵਿਰੋਧ ਕਰਨ ਦਾ ਵੀ ਤਰੀਕਾ ਇਹ ਨਹੀਂ ਹੈਗਾ ਕਿ ਤੁਸੀਂ ਜਾ ਕੇ ਸਪੀਕਰ ਦੇ ਗੱਲ ਪੈ ਜਾਓ, ਔੜੀਆਂ ਚੜ ਜਾਓ, ਇਹ ਸਾਰੀਆਂ ਚੀਜ਼ਾਂ ਤੇ ਹੈ ਨਹੀਂ। ਪਰ ਗੱਲ ਇਹ ਆ ਕਿ ਇਹ ਹਮੇਸ਼ਾ ਜਿਹੜਾ ਐਕਸ਼ਨ ਹੁੰਦਾ ਹੈ ਉਹ ਆਪੋਜੀਸ਼ਨ ਤੇ ਹੀ ਹੁੰਦਾ ਹੈ, ਚਾਹੇ ਉਹ ਤੁਸੀਂ ਲੋਕ ਸਭਾ ਲੈ ਲਓ, ਰਾਜ ਸਭਾ ਲੈ ਲਓ, ਚਾਹੇ ਵਿਧਾਨ ਸਭਾ। ਜੀ ਮਿੰਟੂ ਜੀ, ਇਹੀ ਮੰਨਿਆ ਜਾ ਰਿਹਾ ਕਿ ਸਰਕਾਰ ਤੋਂ ਸਵਾਲ ਪੁੱਛਿਆ ਜਾ ਰਿਹਾ ਸੀ, ਜਿਹੜੀ ਸੰਸਦ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਹੋਈ ਆ, ਉਸ ਮਾਮਲੇ ਦੇ ਵਿੱਚ ਸਰਕਾਰ ਕਿਸੇ ਅਕਾਊਂਟੇਬਿਲਿਟੀ ਦੇ ਵਿੱਚ ਆਉਣਾ ਨਹੀਂ ਚਾਹੁੰਦੀ। ਸ਼ਾਇਦ ਨਾ ਗ੍ਰਹਿ ਮੰਤਰੀ ਨੇ, ਨਾ ਹੀ ਪ੍ਰਧਾਨ ਮੰਤਰੀ ਨੇ ਮਿੰਟੂ ਜੀ ਇਹਦੇ ਬਾਰੇ ਕੁਝ ਬੋਲਿਆ ਹਜੇ ਤੱਕ ਸਦਨ ਦੇ ਵਿੱਚ। ਦੇਖੋ, ਸਦਨ ਦੇ ਵਿੱਚ ਗੱਲ ਇਹ ਆ ਕਿ ਤੁਹਾਨੂੰ ਇੱਕ ਵਿਸਥਾਰ ਪੂਰਵਕ ਉੱਥੇ ਚਰਚਾ ਲੈ ਕੇ ਆਉਣੀ ਚਾਹੀਦੀ ਆ। ਜੀ ਜਿਹਦੇ ਚ ਕੱਲਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਬੋਲੇ ਨਾ ਜੀ, ਬਲਕਿ ਦੂਜਿਆਂ ਦੀ ਸੁਣੇ ਵੀ। ਬਿਲਕੁਲ ਸਹੀ, ਬਿਲਕੁਲ ਦੂਜਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਜੀ ਤਾਂ ਗੱਲ ਇਹ ਆ ਕਿ ਜਿਹੜਾ ਮੈਂਬਰ ਪਾਰਲੀਮੈਂਟ ਆ, ਜਿਹਦੇ ਪਾਸ ਕਰਕੇ ਇੱਥੋਂ ਤੱਕ ਪਹੁੰਚੇ ਆ, ਹਾਂਜੀ, ਦੋਸ਼ ਤੇ ਇਹ ਲੱਗ ਰਿਹਾ ਕਿ ਇੱਕ ਜਿਹੜਾ ਮਨੋਰੰਜਨ ਹੈ ਉਹਦੇ IT ਸੈੱਲ ਦਾ ਵੀ ਹਿੱਸਾ ਰਿਹਾ। ਉਹਦਾ ਬਾਪ ਖੁਦ ਮੰਨਦਾ ਕਿ ਮੇਰਾ ਬੇਟਾ ਤੇ ਮੋਦੀ ਭਗਤ ਹੈ। ਅੱਛਾ ਜੀ, ਜਾਂਚ ਤੇ ਉਸ ਐਂਗਲ ਤੋਂ ਹੋਣੀ ਚਾਹੀਦੀ ਆ ਪਹਿਲਾਂ। ਉਹਦੇ ਤੇ ਜਵਾਬ ਜਿਹੜੇ ਆ ਉਹ ਦਾਖਲ ਕੀਤੇ ਜਾਣੇ ਚਾਹੀਦੇ ਆ ਕਿ ਹਾਂ ਭਾਈ, ਇਹ ਕੀ ਇਹ ਸੱਚ ਹੈ, ਕੀ ਇਹ ਝੂਠ ਹੈ, ਇਹਦਾ ਨਿਤਾਰਾ ਕਰੋ। ਤੇ ਗੱਲ ਤੇ ਇਹ ਹੈ ਕਿ ਕਹਾਣੀਆਂ ਦੂਸਰੇ ਪਾਸੇ ਨੂੰ ਤੁਰ ਪੈਂਦੀਆਂ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਆਪੋਜੀਸ਼ਨ ਕਿਹੜਾ ਸਾਰਥਕ ਰੋਲ ਅਦਾ ਕਰਦੀ ਆ, ਉਹਨਾਂ ਦਾ ਕੰਮ ਵੀ ਇਹੋ ਹੀ ਆ, ਤਰਥੱਲੀ ਜੀ। ਤੇ ਇਹ ਭਾਜਪਾ ਵਾਲੇ ਵੀ ਜਦੋਂ ਆਪੋਜੀਸ਼ਨ ਚ ਹੁੰਦੇ ਸੀ, ਇਹ ਸੈਸ਼ਨ ਦੇ ਸੈਸ਼ਨ ਹੀ ਵਾਸ਼ ਆਊਟ ਕਰ ਦਿੰਦੇ ਹੁੰਦੇ ਸੀ ਰੌਲਾ ਪਾ ਕੇ। ਤਾਂ ਇਹਨਾਂ ਚ ਕੋਈ ਵੀ ਸਲੱਗ ਨਹੀਂ ਹੈਗਾ ਜੀ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਇੱਕ ਰੀਤ ਹੈ ਇੱਥੋਂ ਦੀ ਕਿ ਜਿਹੜੀ ਆਪੋਜੀਸ਼ਨ ਆ, ਐਕਸ਼ਨ ਹਮੇਸ਼ਾ ਸਪੀਕਰ ਉਹਨਾਂ ਦੇ ਖਿਲਾਫ ਹੀ ਲੈਂਦਾ ਹੈ, ਜਦ ਕਿ ਇਹਨਾਂ ਦਾ ਕੋਈ ਸਾਹਮਣੇ ਇਹਨਾਂ ਦੇ ਖੜ ਕੇ ਗਾਲਾਂ ਕੱਢ ਦੇਵੇ ਕਿਸੇ ਘੱਟ ਗਿਣਤੀ ਨੁਮਾਇੰਦੇ ਨੂੰ, ਉਹ ਸਭ ਕੁਝ ਬਰਦਾਸ਼ਤ ਕਰ ਲੈਂਦੇ ਨੇ। ਜੀ ਉਹਦੇ ਤਾਂ ਅਫਸੋਸ ਪ੍ਰਗਟਾ ਕੇ ਕਹਿੰਦੇ ਚਲੋ ਜੀ ਗੱਲ ਆਈ ਗਈ ਹੋ ਗਈ, ਤੇ ਉਹਨੂੰ ਦਾਨਿਸ਼ ਅਲੀ ਨੂੰ ਵੀ ਬਸਪਾ ਨੇ ਸ਼ਾਇਦ ਮਿੰਟ ਜੀ ਕੱਢ ਦਿੱਤਾ ਪਾਰਟੀ ਦੇ ਵਿੱਚੋਂ। ਤੇ ਉਹ ਤਾਂ ਦੇਖੋ, ਦਾਨਿਸ਼ ਅਲੀ, ਗੱਲ ਇਹ ਆ ਕਿ ਦਾਨਿਸ਼ ਅਲੀ ਨੇ ਸਾਥ ਦਿੱਤਾ ਮਹੁਆ ਮੋਇਤਰਾ ਦਾ। ਬੀਬੀ ਮਾਇਆਵਤੀ ਨੂੰ ਸ਼ਾਇਦ ਉਹ ਰੜਕਿਆ ਹੋਏਗਾ। ਹਾਂਜੀ, ਉਹ ਕਹਿੰਦਾ ਇੰਡੀਆ ਚ ਚਲੇ ਜਾਓ, ਸ਼ਾਇਦ ਇਹ ਰੜਕਿਆ ਹੋਏਗਾ ਜੀ। ਬਿਲਕੁਲ, ਅੱਜ ਕੱਲ ਓਵੈਸੀ ਤੇ ਮਾਇਆਵਤੀ ਕਹਿ ਲਓ ਕਿ ਉਹ ਭਾਜਪਾ ਦਾ ਨੁਕਸਾਨ ਘੱਟ ਕਰਦੇ ਨੇ, ਫਾਇਦਾ ਜ਼ਿਆਦਾ ਕਰ ਜਾਂਦੇ ਨੇ ਨਾ। ਜੀ ਬਿਲਕੁਲ ਸਹੀ, ਬਿਲਕੁਲ ਸਹੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਆਪਾਂ ਦਿੱਲੀ ਦੀ ਰਾਜਨੀਤੀ ਦੇ ਬਾਰੇ। ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਭੇਜਿਆ ਜੀ। ਸੰਮਨ ਆਉਂਦਿਆਂ ਸਾਰ ਹੀ ਕਹਿੰਦੇ ਕਿ ਜੀ ਇਹ ਤੇ ਵਿਪਾਸਨਾ ਤੇ ਚੱਲੇ ਨੇ, ਮੈਨੂੰ ਲੱਗਦਾ ਫੇਰ ਨਹੀਂ ਪੇਸ਼ ਹੋਣਾ। ਤੇ ਵਿਪਾਸਨਾ ਬਾਰੇ ਕਿਹਾ ਜਾਂਦਾ ਕਿ ਜਦੋਂ ਇਹ ਵਿਪਾਸਨਾ ਤੋਂ ਆਉਂਦੇ ਨੇ ਤੇ ਇੱਕ ਅੱਧਾ ਕੋਈ ਨਾ ਕੋਈ ਝਟਕਾ ਜ਼ਰੂਰ ਕਰ ਦਿੰਦੇ ਆ ਕਿਸੇ ਨਾਲ ਦੇ ਦਾ ਹੀ। ਇਹ ਅੱਗੇ 1-2 ਵਾਰੀ ਹੋਇਆ। ਖੈਰ, ਹੁਣ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਈਡੀ ਨੇ ਸੰਮਨ ਜ਼ਰੂਰ ਕੀਤਾ। ਤੇ ਨਾਲ ਹੀ ਇਹ ਚਰਚਾ ਚੱਲ ਪਈ ਜੀ ਕਿ ਕੇਜਰੀਵਾਲ ਸਾਹਿਬ ਤੇ ਉਪਲਬਧੀ ਨਹੀਂ ਹੋਣਗੇ ਸ਼ਾਇਦ, ਜੇ ਉਹ ਚਲੇ ਗਏ ਤੇ ਫਿਰ ਤੇ ਬਈ ਬਹੁਤ ਮੁਸ਼ਕਿਲ ਆ। ਸੋ 21 ਦਸੰਬਰ ਵਾਸਤੇ ਇਹ ਸੰਮਨ ਆ। ਪਿਛਲੀ ਵਾਰ ਤੁਹਾਨੂੰ ਯਾਦ ਹੋਣਾ 30 ਅਕਤੂਬਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਫਿਰ 2 ਨਵੰਬਰ ਨੂੰ ਸੱਦਿਆ ਗਿਆ ਸੀਗਾ। ਹਾਲਾਂਕਿ ਕੇਜਰੀਵਾਲ ਸਾਹਿਬ ਉੱਥੇ ਪੇਸ਼ ਨਹੀਂ ਸਨ ਹੋਏ। ਇਹਨਾਂ ਨੇ ਇੱਕ ਹੋਰ ਹੀ ਚਲਾ ਦਿੱਤੀ ਸੀ ਮੁਹਿੰਮ ਕਿ ਸਰਕਾਰ ਜੇਲ੍ਹ ਤੋਂ ਚੱਲੇ, ਕਿ ਸਰਕਾਰ ਜਿਹੜੀ ਹੈ ਬੰਗਲੇ ਤੋਂ ਚੱਲੇ। ਉਹ ਮੁਹਿੰਮ ਚੱਲਦੀ ਪਈ ਆ ਹਾਲੇ ਵੀ। ਤਾਂ ਖੈਰ, ਉਧਰੋਂ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਿ ਹੁਣ ਚਾਅ ਪੂਰੇ ਹੋਣ ਲੱਗੇ ਆ ਤੁਹਾਡੇ, ਵਧਾਈਆਂ ਹੋਣ ਤੁਹਾਨੂੰ ਕਿ ਸਰਕਾਰ ਹੁਣ ਜੇਲ੍ਹ ਤੋਂ ਚਲਾ ਲਿਆ ਜੇ। ਪਰ ਗੱਲ ਇਹ ਆ ਕਿ ਹੁਣ 21 ਤਰੀਕ ਨੂੰ ਇਹ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ, ਫਿਰ ਉਹ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਮਾਮਲਾ ਬਣਦਾ, ਕਿ ਕੀ ਵੱਧਦਾ ਹੈ। ਪਰ ਵਿਕਰਮਜੀਤ ਮਜੀਠੀਆ ਤੇ ਅੱਜ ਪੇਸ਼ ਹੋ ਗਿਆ,
SIT ਦੇ ਸਾਹਮਣੇ। ਜੀ ਜੀ। ਉਹ ਕਹਿੰਦਾ ਕਿ ਹੁਣ ਮਜ਼ਾ ਤੇ ਤਾਂ ਹੈ ਕਿ ਤੁਸੀਂ ਵੀ ਪੇਸ਼ ਹੋਵੋ। ਹੂੰ ਬਾਲੀ ਗੱਲ ਮੈਂ ਹੱਥ ਫੜ ਕੇ ਲੈ ਜਾਣਾ ਜੇ ਡਰ ਲੱਗਦਾ ਤੇ। ਹੂੰ ਮਸਲਾ ਤੇ ਇਹ ਆ ਨਾ ਕਿ ਦੇਖੋ, ਜੇਕਰ ਤੁਹਾਡੇ 'ਚ ਕੋਈ ਵੈਲਫੇਅਰ ਨਹੀਂ ਹੈਗਾ ਤੇ ਕਿਉਂ ਡਰਦੇ ਜੇ ਤੁਸੀਂ? ਹੂੰ ਸਿੱਧੇ ਟੱਕਰੋ। ਕਿਉਂਕਿ ਜਦੋਂ ਤੁਸੀਂ ਮਜੀਠੀ ਵਾਲੇ ਮਾਮਲੇ 'ਚ ਕਹਿੰਦੇ ਹੋ ਕਿ ਕਾਨੂੰਨ ਆਪਣਾ ਕੰਮ ਕਰਦਾ ਪਿਆ, ਹਾਂਜੀ ਤੇ ਹਾਂਜੀ। ਉੱਥੇ ਕਾਨੂੰਨ ਫਿਰ ਕਿਉਂ ਨਹੀਂ ਕੰਮ ਕਰੇਗਾ ਬਈ? ਹੂੰ ਇੱਕ ਥਾਂ ਤੇ ਇੱਥੇ ਕਹਿ ਦਿੰਦੇ ਹੋ ਕਿ ਬਈ ਸੁਖਪਾਲ ਸਿੰਘ ਖਹਿਰਾ ਵਾਲੇ ਮਾਮਲੇ 'ਚ ਕਿ ਜੀ ਜੀ। ਇਹ ਤੇ ਤਸਕਰਾਂ ਦੇ ਨਾਲ ਰਲਿਆ ਹੋਇਆ ਹੈ। ਹੂੰ ਤੇ ਉੱਥੇ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ 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 ਨਹੀਂ, ਇਹ ਜਿਹੜਾ ਕੇਸ ਆ ਇਹ ਤੇ ਵੈਂਡੇਟਾ ਹੈ ਜੀ, ਪੋਲੀਟੀਕਲੀ ਵੈਂਡੇਟਾ। ਵੀ ਇੱਕ ਨਾਮਜ਼ਦ ਬੰਦਾ ਲੀਡਰ ਹੈ ਜਿਹੜਾ, ਉਹ ਤੇ ਕ੍ਰਾਂਤੀਕਾਰੀ ਹੈ, ਤੁਸੀਂ ਕਹਿੰਦੇ ਹੋ ਕਿ ਇਹਨੂੰ ਭਾਰਤ ਰਤਨ ਮਿਲਣਾ ਚਾਹੀਦਾ, ਹੂੰ ਤੇ ਦੂਜਾ ਕਹਿੰਦੇ ਕਿ ਨਹੀਂ ਨਹੀਂ ਇਹ ਤੇ ਲਿਬੜਿਆ। ਖੈਰ ਦੇਖੋ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਗੱਲ ਇਹ ਆ ਕਿ ਇੱਕ ਚੀਜ਼ ਹੋਰ ਵੀ ਵਾਪਰੀ ਆ ਬੀਤੇ ਦਿਨੀ। CBI ਨੇ ਪੰਜਾਬ ਸਰਕਾਰ ਦੇ 2 ਅਫਸਰਾਂ ਦੇ ਖਿਲਾਫ ਜਾਂਚ ਪੜਤਾਲ ਵਾਸਤੇ ਇਜਾਜ਼ਤ ਮੰਗੀ ਸੀ, ਇਹਨਾਂ ਨੇ ਨਹੀਂ ਦਿੱਤੀ। ਜੀ। ਉਹ ਕਿਉਂ ਨਹੀਂ ਦਿੱਤੀ? ਕਿਉਂਕਿ ਦੋਵੇਂ ਹੀ ਜਿਹੜੇ ਅਫਸਰ ਸੀਗੇ, ਦੋਵੇਂ ਲਿਕਰ ਪਾਲਿਸੀ ਦੇ ਨਿਰਮਾਤਾ ਬੰਦਿਆਂ ਚੋਂ ਇੱਕ ਸਨ। ਹੁਣ ਜੇ ਇਹਨਾਂ ਨੂੰ ਸਵਾਲ ਕੀਤਾ ਜਾਵੇ, ਵੈਸੇ ਤੇ ਅੱਜ ਕੱਲ ਸਵਾਲ ਤੇ ਲੈਂਦੇ ਹੀ ਨਹੀਂ, ਇਹ ਬਵਾਲ ਜ਼ਿਆਦਾ ਕਰਦੇ ਨੇ। ਵੀ ਗੱਲ ਇਹ ਆ ਕਿ ਤੁਸੀਂ ਕੰਸੈਂਟ ਕਿਉਂ ਨਹੀਂ ਦੇ ਰਹੇ? ਕਿਉਂਕਿ ਉਹ 2 ਜਿਹੜੇ ਅਫਸਰ ਆ, ਜੇ ਉਹ ਫਸਦੇ ਆ ਤਾਂ ਲਿਕਰ ਪਾਲਿਸੀ ਨੂੰ ਇੱਥੇ ਵੀ ਕਿਤੇ ਨਾ ਕਿਤੇ ਕਹਿ ਲਓ ਫਿਰ ਜਾਂਚ ਪੜਤਾਲ ਦਾ ਸਾਹਮਣਾ ਕਰਨਾ ਪਏਗਾ, ਤੇ ਜੇ ਜਾਂਚ ਪੜਤਾਲ ਹੁੰਦੀ ਹੈ ਤੇ ਬਹੁਤ ਕੁਝ ਸ਼ਾਇਦ ਉਧੜ ਸਕਦਾ। ਸੋ ਇਸੇ ਕਰਕੇ ਕੰਸੈਂਟ ਨਹੀਂ ਦਿੱਤਾ ਜਾ ਰਿਹਾ। ਇਹ ਆ ਕਿ ਹੁਣ ਕੇਜਰੀਵਾਲ ਪੇਸ਼ ਹੁੰਦੇ ਕਿ ਨਹੀਂ ਹੁੰਦੇ, ਇਹਦੇ ਤੇ ਨਜ਼ਰ ਰਹੇਗੀ 21 ਤਰੀਕ ਵਾਸਤੇ। ਜੀ। ਪੰਜਾਬ ਸਰਕਾਰ ਨੇ DA ਦੇ ਵਿੱਚ ਵਾਧੇ ਦਾ ਐਲਾਨ ਕੀਤਾ ਮਿੰਟੂ ਜੀ। ਹਾਂਜੀ, DA ਦਾ ਵਾਧਾ ਇਹਨਾਂ ਨੇ ਕਰ ਦਿੱਤਾ ਹੈ। ਉਹ ਇਸ ਕਰਕੇ ਕਿਉਂਕਿ ਇੱਥੇ ਜਿਹੜੇ ਮਿਨਿਸਟਰੀਅਲ ਹੈਗੇ ਆ ਕਾਮੇ ਮੁਲਾਜ਼ਮ, ਜਿਹੜੇ ਆ ਮਿਨਿਸਟਰੀਅਲ ਕਾਮੇ ਕਹਿ ਦਿੰਦੇ ਆਪਾਂ, ਜਿਹੜੇ DC ਦਫ਼ਤਰਾਂ ਵਗੈਰਾ 'ਚ ਕੰਮ ਕਰਦੇ ਆ, ਤੇ ਇਹਨਾਂ ਨੇ ਹੜਤਾਲ ਕਰ ਰੱਖੀ ਆ ਬਹੁਤ ਲੰਬੇ ਸਮੇਂ ਤੋਂ। ਅੱਜ ਇਹਨਾਂ ਨੂੰ ਬੁਲਾਇਆ ਗਿਆ ਸੀਗਾ, ਤਕਰੀਬਨ ਲਾ ਲਓ ਕਿ 1.5 ਮਹੀਨਾ ਹੋ ਗਿਆ। ਇਹ ਜਿਹੜੇ ਮਿਨਿਸਟਰੀਅਲ ਸਟਾਫ ਵਾਲੇ ਆ, ਇਹਨਾਂ ਨੇ ਜਾ ਕੇ ਜਦੋਂ ਸੁਖਦ ਮਾਹੌਲ 'ਚ ਮੁਲਾਕਾਤ ਕੀਤੀ, ਮਾਹੌਲ ਤਾਂ ਵੈਸੇ ਮਾਨ ਸਾਹਿਬ ਸੁਖਦ ਕਰ ਹੀ ਦਿੰਦੇ ਜਦੋਂ ਬੈਠ ਜਾਣ ਉਹ, ਤਾਂ ਇਹ ਮੰਗਦੇ ਸੀਗੇ ਕਿ ਕੁਝ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ 45% ਹੈ, ਸਾਡਾ 45% ਕੀਤਾ ਜਾਵੇ, ਪਰ ਪੰਜਾਬ ਸਰਕਾਰ ਨੇ 4% ਯਾਨੀ 34 ਤੋਂ 38 ਕੀਤਾ, ਤੇ ਗਾਂ ਆਖਿਆ ਕਿ ਕੋਈ ਗੱਲ ਨਹੀਂ ਹੈ, ਅਸੀਂ ਇਹਨੂੰ ਵੇਖਦੇ ਹਾਂ ਵੀ ਕੀ ਕਰ ਸਕਦੇ ਆ। ਜਦਕਿ OPS ਦੇ ਮਾਮਲੇ ਦੇ ਵਿੱਚ, 올ਡ ਪੈਨਸ਼ਨ ਸਕੀਮ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਇਹ ਗੱਲ ਆਖੀ ਆ ਕਿ ਭਾਈ ਸਾਨੂੰ ਸਰਕਾਰ ਵੱਲੋਂ ਇੱਕ ਭਰੋਸਾ ਜ਼ਰੂਰ ਮਿਲਿਆ। ਇਹ ਜਾਨੀ ਜੋ ਮਿਨਿਸਟਰੀਅਲ ਸਟਾਫ ਵਾਲੇ ਆ, ਇਹ ਕਹਿੰਦੇ ਕਿ ਸਾਨੂੰ ਭਰੋਸਾ ਜ਼ਰੂਰ ਮਿਲਿਆ ਮਾਨ ਸਾਹਿਬ ਵੱਲੋਂ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਖੁਦ ਗੱਲ ਕਰਾਂਗੇ ਕਿ ਜੋ ਮੁਲਾਜ਼ਮਾਂ ਦਾ ਜਮਾ ਫੰਡ ਆ ਉਹਨੂੰ ਵਾਪਸ ਕਰ ਦਿੱਤਾ ਜਾਵੇ, ਤਾਂ ਕਿ 올ਡ ਪੈਨਸ਼ਨ ਸਕੀਮ ਦਾ ਜਿਹੜਾ ਰਾਹ ਖੁੱਲ ਸਕੇ। ਤੇ ਉਹਦੇ ਤੇ ਸਰਕਾਰ ਜਿਹੜੀ ਕੇਂਦਰ ਦੀ, ਉਹ ਪਹਿਲਾਂ ਹੀ ਮਨਾ ਕਰ ਚੁੱਕੀ ਹੈ ਕਿ ਉਹ ਪੈਸਾ ਨਹੀਂ ਮਿਲੇਗਾ, ਤੇ ਨਾ ਹੀ 올ਡ ਪੈਨਸ਼ਨ ਸਕੀਮ ਜਿਹੜੀ ਉਹ ਵਾਪਸ ਲਿਆਂਦੀ ਜਾ ਸਕਦੀ ਹੈ। ਕਿਉਂਕਿ ਇਹਦੇ ਨਾਲ ਜਿਹੜੇ ਸੂਬੇ ਆ ਉਹ ਹੋਰ ਵੀ ਆਰਥਿਕ ਤੌਰ ਤੇ ਖਸਤਾ ਹੋ ਜਾਣਗੇ। ਤੇ ਬਿਲਕੁਲ ਗੱਲ ਤੇ ਸਹੀ ਹੈ, ਇਸ ਪੱਖ ਤੋਂ ਵੀ ਤੁਹਾਨੂੰ ਸੋਚਣਾ ਪਵੇਗਾ ਕਿ ਪੰਜਾਬ ਤੇ ਪਹਿਲਾਂ ਹੀ ਕਰਜ਼ੇ 'ਚ ਡੁੱਬਿਆ, ਜੇ ਉਹਨੂੰ 32-33 ਤੋਂ ਬਾਅਦ, ਕੋਈ 32-33 ਤੱਕ ਤੇ ਚੱਲ ਜਾਣਾ ਕੰਮ, ਜੇ ਉਸ ਤੋਂ ਬਾਅਦ ਯਕਦਮ ਉਹਨੂੰ 올ਡ ਪੈਨਸ਼ਨ ਸਕੀਮ ਦੀ ਤਰਜ਼ ਤੇ ਪੈਨਸ਼ਨ ਦੇਣੀ ਪੈਂਦੀ, ਤਾਂ ਉਹਦੇ ਵਾਸਤੇ ਬਹੁਤ ਵੱਡੀ ਰਕਮ ਦਾ ਇੰਤਜ਼ਾਮ ਕਰਨਾ ਪਵੇਗਾ। ਹੁਣ ਉਦੋਂ ਤੱਕ ਤੇ ਕਰਜ਼ਾ ਵੀ ਨਹੀਂ ਦੇਣਾ ਸਾਨੂੰ ਕਿਸੇ ਨੇ, ਕਰਜ਼ਾ ਛੱਡੋ ਥੜੇ ਨਹੀਂ ਚੜਨ ਦੇਣਾ ਕਿਸੇ ਨੇ, ਜਿਹੜੇ ਹਾਲਾਤ ਸਾਡੇ ਬਣੇ ਪਏ ਨੇ। ਸੋ ਇਹ ਕੁਝ ਮੰਗਾਂ ਸੀਗੀਆਂ ਇਹਨਾਂ ਦੀਆਂ, ਵੈਸੇ ਤੇ ਮੰਗਾਂ ਦੀ ਗਿਣਤੀ ਜਿਹੜੀ ਆ ਖਾਸੀ ਸੀਗੀ, ਪਰ ਦੱਸਦੇ ਆ ਕਿ ਕੱਲੀ ਗੱਲ ਤੇ ਵਿਚਾਰ ਕਰਨ ਤੋਂ ਬਾਅਦ ਸਹਿਮਤੀ ਜਿਹੜੀ ਆ ਉਹ ਬਣ ਗਈ ਆ। ਇਹਨਾਂ ਨੇ ਹੜਤਾਲ ਮੁਲਤਵੀ ਕਰ ਦਿੱਤੀ ਆ, ਤੇ ਨਾਲ ਦੀ ਨਾਲ ਕਹਿੰਦੇ ਆ ਕਿ ਹਾਲੇ ਮਾਨ ਸਾਹਿਬ ਦੇ ਨਾਲ ਮੀਟਿੰਗ ਚੱਲਦੀ ਪਈ ਸੀ, ਉਹਨਾਂ ਨੇ ਉੱਥੋਂ ਟਵੀਟ ਕਰ ਦਿੱਤਾ ਤੇ ਖੁਸ਼ਖਬਰੀ ਵੀ ਦੇ ਦਿੱਤੀ ਆ। ਤੇ ਚਲੋ ਇਹ ਗੱਲ ਤੇ ਠੀਕ ਆ ਕਿ ਕੰਮ ਨਿਬੜਿਆ, ਪਰ ਪ੍ਰਵੀਨ ਜੀ ਇਹ ਹੁਣ ਕਹਾਣੀ ਜਿਹੜੀ ਆ ਨਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੱਕੀ ਹੋ ਗਈ ਆ ਕਿ ਜੇ ਤਾਂ ਕਿਸਾਨ ਜਾ ਕੇ ਰੇਲਾਂ ਰੋਕਦੇ ਨੇ, ਜਾ ਕੇ ਬੱਸਾਂ ਰੋਕਦੇ ਨੇ, ਉਹਨਾਂ ਨੂੰ ਬੁਲਾ ਕੇ ਮਸਲਾ ਹੱਲ ਕਰ ਲਿਆ ਜਾਂਦਾ। ਜੇ ਮੁਲਾਜ਼ਮ ਹੜਤਾਲਾਂ ਕਰਦੇ ਨੇ,
ਸਮੇਂ ਦੀ ਬਰਬਾਦੀ ਹੁੰਦੀ ਆ, ਲੋਕਾਂ ਦੀ ਖੱਜਲ ਖੁਆਰੀ ਹੁੰਦੀ ਆ, ਖਜ਼ਾਨੇ ਦਾ ਨੁਕਸਾਨ ਹੁੰਦਾ ਤੇ 40 ਦਿਨਾਂ ਬਾਅਦ ਉਹਨਾਂ ਨੂੰ ਟੇਬਲ ਤੇ ਸੱਦ ਲਿਆ ਜਾਂਦਾ ਹੈ। ਕੀ ਗੱਲ ਆ, ਇਹ ਨੌਬਤ ਹੀ ਨਾ ਜੇ ਆਵੇ ਤੇ ਠੀਕ ਨਹੀਂ ਹੈਗਾ ਕਿ ਬਹੁਤ ਸਾਰਾ ਨੁਕਸਾਨ ਸਾਡਾ ਹੋ ਜਾਂਦਾ ਤੇ ਉਸ ਤੋਂ ਬਾਅਦ ਟੇਬਲ ਤੇ ਆ ਕੇ ਫਿਰ ਮਾਮਲਾ ਨਿਬੜਦਾ ਜੀ। ਖੈਰ ਦੇਖੋ ਹੁਣ ਕਿੰਨਾ ਕੁ ਚਿਰ ਕੰਮ ਜਿਹੜਾ ਉਹ ਸਾਰਾ ਚੱਲੇਗਾ, ਪਰ ਉਹ ਜਿਵੇਂ ਮਨਮੋਹਨ ਵਾਰਸ ਨੇ ਆਖਿਆ ਸੀ ਨਾ, ਇਸ ਧੁੱਪ ਵਿੱਚ ਤੂੰ ਕੀ ਜਾਣੇ ਸਾਡਾ ਕੀ ਜਲ ਗਿਆ ਵੇ। ਗੱਲ ਇਹ ਆ ਕਿ ਇਹਨਾਂ ਦੀ ਹੜਤਾਲ ਦੇ ਵਿੱਚ 23 ਲੱਖ ਬਜ਼ੁਰਗ ਦੀ ਪੈਨਸ਼ਨ ਰੁਕੀ ਪਈ ਆ, ਬਹੁਤ ਸਾਰੇ ਮੁਲਾਜ਼ਮਾਂ ਦੀ ਤਨਖਾਹ ਰੁਕੀ ਪਈ ਆ, ਹਿਸਾਬ ਲਾ ਲਓ ਮਹੀਨਾ ਤੇ ਚਲੇ ਗਿਆ। ਤੇ ਗੱਲ ਇਹ ਆ ਕਿ ਬਹੁਤ ਸਾਰਾ ਕੰਮ ਪ੍ਰਭਾਵਿਤ ਹੋਇਆ। ਇਹ ਨੌਬਤ, ਇਹ ਸੂਰਤ-ਹਾਲ ਜਿਹੜੀ ਆ ਉਹ ਆਉਣੀ ਨਹੀਂ ਸੀ ਚਾਹੀਦੀ, ਪਰ ਵਾਰ-ਵਾਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਜਿਹੜਾ ਵੀ ਰੋਂਦਾ ਉਹਦੇ ਮੂੰਹ ਨੂੰ ਮਾੜਾ ਜਿਹਾ ਟੁੱਕ ਲਾ ਦਿੰਦੇ ਆ, ਜਿਹੜਾ ਵੀ ਕੋਈ ਰੌਲਾ ਪਾਉਂਦਾ ਉਹਦੇ ਮੂੰਹ ਨੂੰ ਟੁੱਕ ਲਾ ਕੇ ਵਰਚਾ ਦਿੰਦੇ ਆ। ਮਤਲਬ ਇਹ ਨਹੀਂ ਸੋਚਦੇ ਕਿ ਵੇਲੇ ਸਿਰ ਇਹਨੂੰ ਫੀਡ ਵਗੈਰਾ ਦੇ ਕੇ ਅਸੀਂ ਰੋਣ ਦਾ ਮੌਕਾ ਹੀ ਨਾ ਦਈਏ। ਜੋ ਅਗਲੇ ਦੀ ਮੰਗ ਆ, ਜੋ ਅਗਲੇ ਦੀ ਮੁਸ਼ਕਲ ਆ, ਉਹਨੂੰ ਐਡਰੈਸ ਕਰੋ। ਕਿਉਂ ਨਹੀਂ ਕਰਦੇ ਤੁਸੀਂ? ਤਾਂ ਵਾਰ-ਵਾਰ ਤੁਸੀਂ ਇਹ ਦੇਖ ਲਓ, ਆ ਕਹਾਣੀ 2 ਸਾਲਾਂ ਦੀ ਕਰ ਲਓ ਗੂਗਲ, ਹੁਣ ਤੇ ਸਾਰਾ ਕੁਛ ਇੱਥੇ ਹੀ ਪਿਆ। ਦੇਖ ਲਓ ਕਿੰਨੀਆਂ ਹੜਤਾਲਾਂ, ਕਿੰਨੇ ਧਰਨੇ ਹੋਏ, ਫਿਰ ਆਪ ਹੀ ਕਦੇ ਜੂਸ ਪਿਆ ਦਿੰਦੇ, ਕਦੇ ਟੇਬਲ ਤੇ ਸੱਦ ਲੈਂਦੇ ਆ। ਪਰ ਹੁੰਦਾ ਕੀ ਆ ਕਿ ਉਹ ਇੱਕ ਦੀਆਂ ਮੰਗਾਂ ਮੰਨਦੇ, ਹੁਣ ਦੂਜਾ ਕੋਈ ਨਾ ਕੋਈ ਤਿਆਰ ਹੋ ਜਾਏਗਾ ਕਿ ਉਸ ਤਰ੍ਹਾਂ ਤੇ ਇਹਨਾਂ ਨੇ ਕੋਈ ਟੇਬਲ ਤੇ ਬਹਿ ਕੇ ਗੱਲ ਨਹੀਂ ਨਿਬੇੜਨੀ। ਜਦੋਂ ਆਪਾਂ ਬੈਠਾਂਗੇ ਸੜਕ ਤੇ ਫਿਰ ਆਪੇ ਇਹ ਆ ਜਾਣਗੇ ਟਿਕਾਣੇ ਤੇ। ਸੋ ਇਹ ਇੱਕ ਸਿਲਸਿਲਾ ਚੱਲਦਾ ਪਿਆ ਪੰਜਾਬ 'ਚ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਆਪਾਂ। ਪਾਸਪੋਰਟ ਹਾਸਲ ਕਰਨ ਵਾਲਿਆਂ ਦੀ ਕਹਿੰਦੇ ਗਿਣਤੀ ਜਿਹੜੀ ਸੂਬੇ ਦੇ ਵਿੱਚ ਦੁੱਗਣੀ ਹੋ ਗਈ ਹੈ ਜੀ। ਦੇਖੋ ਪਾਸਪੋਰਟ ਦੇ ਮਾਮਲੇ 'ਚ ਤੇ ਪੰਜਾਬੀਆਂ ਦੀ ਝੰਡੀ ਆ। ਅੱਗੇ ਵੀ ਕਈ ਵਾਰ ਬਹੁਤ ਰਿਪੋਰਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਆਪਾਂ ਪੜ੍ਹੀਆਂ ਸੁਣੀਆਂ, ਪਰ ਅੱਜ ਇਹ ਸਾਰਾ ਅੰਕੜਾ ਜਿਹੜਾ ਉਹ ਸਦਨ ਦੇ ਵਿੱਚ ਰੱਖਿਆ ਗਿਆ ਤੇ ਰੱਖਣ ਵਾਲੇ ਸਾਡੇ ਪੰਜਾਬ ਦੇ ਹੀ ਆ ਮੈਂਬਰ ਪਾਰਲੀਮੈਂਟ ਰਿੰਕੂ, ਉਹਨਾਂ ਨੇ ਇਹ ਸਾਰਾ ਜਿਹੜਾ ਮੁੱਦਾ ਚੁੱਕਿਆ। ਤਾਂ ਉਸ ਤੋਂ ਬਾਅਦ ਵਿਦੇਸ਼ ਮੰਤਰਾਲਾ ਤੋਂ ਜਿਹੜਾ ਜਵਾਬ ਆਇਆ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਨਵਰੀ 20 ਤੋਂ ਲੈ ਕੇ ਨਵੰਬਰ 23 ਦੇ ਦਰਮਿਆਨ ਤੱਕ ਪੰਜਾਬ 'ਚ 34,38,298 ਲੋਕਾਂ ਨੂੰ ਪਾਸਪੋਰਟ ਜਾਰੀ ਕੀਤੇ ਗਏ ਆ, ਜਦਕਿ ਇਸ ਸਾਲ ਨਵੰਬਰ ਤੀਕ ਹੀ 12,36,000 ਤੋਂ ਵੱਧ ਪਾਸਪੋਰਟ ਜਿਹੜੇ ਆ ਲੋਕ ਹਾਸਲ ਕਰ ਚੁੱਕੇ ਆ। ਅੱਛਾ, ਇਸ ਤੋਂ ਇਲਾਵਾ ਫਿਰ ਜੋ ਇੱਕ ਮਸਲਾ ਇੱਥੇ ਗੂੰਜਿਆ ਉਹ ਇਹ ਆ ਕਿ ਜਦੋਂ ਇਹ ਸਾਰਾ ਖੁਲਾਸਾ ਹੋਇਆ ਕਿ ਸੂਬੇ 'ਚ ਬਈ ਸਾਲ 2020 ਦੇ ਵਿੱਚ 5,09,411, 21 'ਚ 6,93,209, 22 'ਚ 9,99,104, 23 'ਚ ਨਵੰਬਰ ਤੀਕ ਯਾਨੀ 12,36,574। ਯਾਨੀ ਇਹਨਾਂ ਨੇ ਜਿਹੜੇ ਇਹ ਆંકੜੇ ਦੱਸੇ ਆ ਕਿ ਪੰਜਾਬ ਦੇ ਵਿੱਚ ਬਈ 20 ਤੋਂ ਲੈ ਕੇ 23 ਤੱਕ 34 ਲੱਖ ਟੋਟਲ ਜਿਹੜੇ ਪਾਸਪੋਰਟ ਬਣਦੇ ਆ। ਤਾਂ ਇਹ ਇੱਕ ਕਹਾਣੀ ਨਿਕਲਦੀ ਆ ਕਿ ਦੇਖੋ ਹਰੇਕ ਸਾਲ ਪਾਸਪੋਰਟ ਬਿਨੇਕਾਰ ਜਿਹੜੇ ਆ, ਜਿਹੜੇ ਅਰਜ਼ੀਆਂ ਦਿੰਦੇ ਨੇ, ਉਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਆ, ਕਿਉਂਕਿ ਪੂਰੇ ਦੇਸ਼ ਦੇ ਵਿੱਚ 93 ਪਾਸਪੋਰਟ ਸੇਵਾ ਕੇਂਦਰ, 434 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਹੀ ਚੱਲਦੇ ਆ, ਜਿਹਦੇ ਚੋਂ 6 ਪਾਸਪੋਰਟ ਸੇਵਾ ਕੇਂਦਰ ਤੇ 9 ਪੋਸਟ ਆਫਿਸ ਪੰਜਾਬ ਦੇ ਵਿੱਚ ਕਾਰਜਸ਼ੀਲ ਹੈਗੇ ਆ ਜੀ। ਠੀਕ ਹੈ ਜੀ। ਹੁਣ ਮਸਲਾ ਤੇ ਇਹੀ ਹੈ ਕਿ ਪੰਜਾਬ 'ਚ 6 ਪਾਸਪੋਰਟ ਸੇਵਾ ਕੇਂਦਰ ਤੇ 9 ਪੋਸਟ ਆਫਿਸ ਹੈ। ਉਹਦੇ ਕਰਕੇ ਕੀ ਹੈ ਕਿ ਵਰਕਲੋਡ ਬਹੁਤ ਜ਼ਿਆਦਾ ਵੱਧਦਾ ਜੀ। ਇੱਥੇ ਲੋਕ ਦਲਾਲਾਂ ਹੱਥੋਂ ਤੰਗ ਨੇ, ਕੋਈ ਰਾਜਸਥਾਨ ਅਪਾਇੰਟਮੈਂਟ ਲੈਂਦਾ, ਕੋਈ ਦਿੱਲੀ ਜਾ ਕੇ ਲੈਂਦਾ, ਫਿਰ ਉਹਨਾਂ ਨੇ ਵੀ ਭੇਤ ਪਾ ਲਿਆ, ਉਹ ਰੋਕ ਰੱਖ ਲੈਂਦੇ ਆ, ਫੇਰ ਜਾਂਦੇ ਆ, ਉਹ ਫਿਰ ਉੱਥੇ ਕੋਈ ਨਾ ਕੋਈ ਲੈਣ ਦੇਣ ਹੁੰਦਾ, ਕੋਈ ਨਾ ਕੋਈ ਝਾੜਾ ਚੜਦਾ। ਇਹ ਆ ਕਿ ਇਹਨਾਂ ਚੀਜ਼ਾਂ ਨੂੰ ਫਿਰ ਥੋੜਾ ਜਿਹਾ ਬਈ ਤੁਹਾਨੂੰ ਵਧਾਉਣਾ ਚਾਹੀਦਾ। ਜਦੋਂ ਤੁਹਾਨੂੰ ਇਨਕਮ ਹੋ ਰਹੀ ਆ, ਸਾਰਾ ਕੁਝ ਹੋ ਰਿਹਾ, ਪਾਸਪੋਰਟ ਇੱਥੋਂ ਇੰਨੇ ਧੜੱਲੇ ਨਾਲ ਲੋਕ ਬਣਵਾ ਰਹੇ ਨੇ, ਤਾਂ ਫਿਰ ਉਹ ਪਾਸਪੋਰਟ ਸੇਵਾ ਕੇਂਦਰ ਤੇ ਘੱਟੋ ਘੱਟ ਵਧਾ ਦਿਓ। ਹੁਣ ਤੁਸੀਂ ਹਿਸਾਬ ਲਾ ਲਓ ਕਿ ਮਲੋਟ ਦਾ ਬੰਦਾ ਕਿੱਥੇ ਜਾਏਗਾ? ਮਲੋਟ ਦਾ ਬੰਦਾ ਜਾਏਗਾ ਅੰਮ੍ਰਿਤਸਰ। ਜੀ ਜੀ। ਮਲੋਟ ਤੋਂ ਅੰਮ੍ਰਿਤਸਰ ਦੀ ਦੂਰੀ 210-20 ਕਿਲੋਮੀਟਰ ਹੋਏਗੀ। ਤਾਂ ਤੁਸੀਂ ਹਿਸਾਬ ਲਾ ਲਓ ਜੇ ਉਹਦੀ ਅਪਾਇੰਟਮੈਂਟ 7:30 ਜਾਂ 8:30 ਦੀ ਹੈ ਤਾਂ ਉਹ ਕਿੰਨੇ ਵਜੇ ਚੱਲੇਗਾ? ਤੇ ਜੇ ਉਹਦੇ ਕੋਲ ਆਪਣੀ ਕਾਰ ਨਹੀਂ ਹੈਗੀ ਤੇ ਉਹ ਕਦੋਂ ਚੱਲੇਗਾ? ਬਿਲਕੁਲ ਜੀ, ਬਿਲਕੁਲ।
ਤਾਂ ਇਹ ਸਮੱਸਿਆਵਾਂ ਨੇ, ਇਹ ਪ੍ਰੈਕਟੀਕਲ ਸਮੱਸਿਆਵਾਂ ਤੁਹਾਨੂੰ ਮੈਂ ਦੱਸ ਰਿਹਾ। ਤਾਂ ਇੱਥੇ ਕੀ ਆ ਕਿ ਫਿਰ ਵਾਰੀ ਨਹੀਂ ਆਉਂਦੀ, ਜੇ ਕਿਸੇ ਨੂੰ ਜਲਦੀ ਆ ਤਾਂ ਤਤਕੂਲ ਉਹ ਚਲੋ ਮਿਲ ਜਾਂਦੇ, ਜੇ ਇੰਨਾ ਚਿਰ ਤੇ ਉਹ ਜਿਹੜੇ ਦੂਜੇ ਕਹਿੰਦੇ ਤੂੰ ਇੰਨਾ ਚਿਰ ਛੱਡ, ਤੂੰ ਇੰਨੀ ਚੀਜ਼ ਤੇਰਾ ਕੰਮ ਕਰਾ ਦਿੰਦੇ ਹੈਗਾ। ਤੇ ਇਹ ਦਲਾਲਾਂ ਦਾ ਰੌਲਾ ਖੁਦ ਉੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਵੀ ਪਾਇਆ ਹੋਇਆ। ਜੀ, ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਹੈ ਨਾ ਔਜਲਾ ਸਾਹਿਬ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਸੀ। ਜੀ ਜੀ। ਤੇ ਮਿੰਟੂ ਜੀ, ਮਲੋਟ ਨੂੰ ਫਿਰੋਜ਼ਪੁਰ ਨਾਲ ਨਹੀਂ ਜੋੜਿਆ ਗਿਆ? ਫਿਰੋਜ਼ਪੁਰ ਤਾਂ ਫੇਰ ਨੇੜੇ ਆ ਅੰਮ੍ਰਿਤਸਰ ਨਾਲ। ਨਹੀਂ ਜੀ, ਨਹੀਂ ਚੱਲਦਾ ਫਿਰੋਜ਼ਪੁਰ ਵਾਲਾ, ਮੈਨੂੰ ਨਹੀਂ ਲੱਗਦਾ ਫਿਰੋਜ਼ਪੁਰ ਨਾਲ ਜੋੜਿਆ। ਮਲੋਟ ਜਿਹੜਾ ਹੈ ਉਹ ਅੰਮ੍ਰਿਤਸਰ ਨਾਲ ਹੈ। ਜੀ ਜੀ ਜੀ। ਉਹ ਚੱਲਦਾ ਕਿ ਨਹੀਂ ਚੱਲਦਾ ਮੈਨੂੰ ਨਹੀਂ ਪਤਾ, ਪਰ ਮਲੋਟ ਏਰੀਆ ਅੰਮ੍ਰਿਤਸਰ ਦੇ ਨਾਲ ਆ। ਮੈਨੂੰ ਤਾਂ ਲੱਗਦਾ ਅਬੋਹਰ ਵਾਲੇ ਵੀ ਅੰਮ੍ਰਿਤਸਰ ਜਾਂਦੇ ਨੇ। ਹਾਂਜੀ, ਹੋ ਸਕਦਾ। ਫਿਰ ਪਹਿਲਾਂ ਤਾਂ ਇਹ ਵੀ ਸੁਣਦੇ ਸੀ ਅਬੋਹਰ ਵਾਲੇ ਵੀ ਅੰਮ੍ਰਿਤਸਰ ਜਾਂਦੇ। ਉਹ 250 ਕਿਲੋਮੀਟਰ ਹੋ ਗਿਆ ਫਿਰ ਹਿਸਾਬ ਲਾ ਲਓ, ਯਾਨੀ 250 ਕਿਲੋਮੀਟਰ 200 ਕਿਲੋਮੀਟਰ ਟਰੈਵਲ ਕਰਕੇ ਜਾਣਾ। ਅਸੀਂ ਆਪ ਧੱਕੇ ਖਾਂਦੇ ਆ ਇਹਨਾਂ ਚੀਜ਼ਾਂ 'ਚ। ਜੀ ਜੀ, ਬਿਲਕੁਲ। ਉਹ ਗੱਲ ਇਹ ਆ ਕਿ ਇਹ ਸਾਰੀਆਂ ਸਮੱਸਿਆਵਾਂ ਨੇ, ਇਹਨਾਂ ਨੂੰ ਕੋਈ ਇੱਥੇ ਦੇਖਦਾ ਹੀ ਨਹੀਂ, ਚੁੱਕਦਾ ਹੀ ਨਹੀਂ। ਇਹਦੇ ਭਲਾ ਹੋਵੇ ਰਿੰਕੂ ਦਾ, ਜੀ ਜੀ, ਜਿੰਨੇ ਘੱਟੋ ਘੱਟ ਮੁੱਦਾ ਜਾ ਕੇ ਚੁੱਕਿਆ, ਕਿਉਂਕਿ ਇਹ ਬਹੁਤ ਵੱਡੀ ਵਿਪਤਾ ਹੈ ਜਿਨ੍ਹਾਂ ਦੇ ਗੱਲ ਪੈਂਦੀ ਆ। ਉਹ 20-30 ਹਜ਼ਾਰ ਰੁਪਈਆ ਲੈ ਜਾਂਦੇ ਨੇ ਅੱਗੋਂ। ਜੀ। ਤੇ ਮਿੰਟੂ ਜੀ, ਅਦਾਲਤ ਨੇ ਜਗਦੀਸ਼ ਟਾਈਟਲਰ ਦੇ ਵਿਰੁੱਧ ਜਿੰਨੀਆਂ ਵੀ FIRs ਦਰਜ ਨੇ ਉਹਨਾਂ ਦੀ ਸੂਚੀ ਮੰਗੀ ਹੈ। ਦੇਖੋ, ਜਿਹੜਾ ਇਹ ਮਾਮਲਾ ਹੈ ਪੁੱਲ ਬੰਗਿਸ਼ ਵਾਲਾ ਮਾਮਲਾ ਹੈ, ਤੁਹਾਨੂੰ ਪਤਾ, ਜਿਹਦੇ ਵਿੱਚ ਜਗਦੀਸ਼ ਟਾਈਟਲਰ ਬਹੁਤ ਕਸੂਤਾ ਫਸੇਗਾ। ਕਸੂਤਾ ਇਸ ਕਰਕੇ ਕਿਉਂਕਿ ਇੱਕ ਤੇ ਇਹ ਹੈਗਾ ਹੀ ਹੈਗਾ ਜਿਹੜਾ ਮਾਮਲਾ ਖੁੱਲਿਆ ਹੋਇਆ, ਤੇ ਇਹਦੇ 'ਚ ਭਾਜਪਾ ਕੋਈ ਊਣਤਾ ਹੀ ਨਹੀਂ ਵਰਤੇਗੀ, ਇਹ ਵੀ ਆਪਾਂ ਨੂੰ ਪਤਾ ਹੈ। ਉਮੀਦ ਵੀ ਕਰਦੇ ਆ ਕਿ ਬਈ ਵਰਤੇ ਵੀ ਨਾ। ਤੇ ਦੂਸਰਾ ਇਹ ਆ ਕਿ ਇੱਕ ਉੱਤੇ ਹਾਈ ਕੋਰਟ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਵੀ ਅਸਰ ਕਰ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਨੁਮਾਇੰਦੇ, ਚਾਹੇ ਮੌਜੂਦਾ ਨੇ ਚਾਹੇ ਸਾਬਕਾ ਨੇ, ਜਿਹੜੇ ਲੋਕ ਨੁਮਾਇੰਦੇ ਆ, ਕਿ ਉਹਨਾਂ ਦੇ ਖਿਲਾਫ ਜਿਹੜੇ ਪੈਂਡਿੰਗ ਕੇਸ ਉਹ ਜਲਦੀ ਤੋਂ ਜਲਦੀ ਨਿਬੇੜੇ ਜਾਣ। ਜੀ। ਸੋ ਇਸ ਕਰਕੇ ਹੋਇਆ ਕੀ ਸੀਗਾ ਕਿ ਇਸ ਮਾਮਲੇ ਦੇ ਵਿੱਚ ਟਾਈਟਲਰ ਨੂੰ ਬੇਲ ਤੇ ਮਿਲ ਗਈ ਸੀਗੀ। ਇਸ ਬੇਲ ਨੂੰ ਵੈਸੇ ਚੈਲੰਜ ਕਿਉਂ ਨਹੀਂ ਕੀਤਾ ਗਿਆ, ਇਹ ਤਾਂ ਦਿੱਲੀ ਕਮੇਟੀ ਵਾਲੇ ਦੱਸ ਸਕਦੇ, ਜਾਂ ਸਿਰਸਾ ਸਾਹਿਬ ਵੀ ਦੱਸ ਸਕਦਾ, ਕਿਉਂਕਿ 5 ਅਗਸਤ ਨੂੰ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਅਗਾਊ ਜ਼ਮਾਨਤ ਦੇ ਦਿੱਤੀ ਸੀਗੀ। ਹਾਂਜੀ ਹਾਂਜੀ, ਵਿਰੋਧ ਤੇ ਬਥੇਰਾ ਹੋਇਆ ਸੀਗਾ, ਪਰ ਕਿਉਂ ਇਸ ਨੂੰ ਚੈਲੰਜ ਨਹੀਂ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ। ਕਿ ਹਾਈ ਕੋਰਟ ਦੇ ਵਿੱਚ ਤੇ ਤੁਸੀਂ ਘੱਟੋ ਘੱਟ ਚੈਲੰਜ ਕਰ ਸਕਦੇ ਹੋ ਨਾ ਹੇਠਲੇ ਅਦਾਲਤ ਦੇ ਕਿਸੇ ਫੈਸਲੇ ਨੂੰ। ਤਾਂ ਹੁਣ ਇਹਦੇ ਵਿੱਚ ਯਾਨੀ ਜਿੰਨੀਆਂ ਵੀ FIRs ਹੈਗੀਆਂ ਨੇ ਟੋਟਲ, ਉਹਨਾਂ ਨੂੰ ਰਿਕਾਰਡ ਤੇ ਲਿਆਉਣ ਦੀ ਗੱਲ ਕਹੀ ਆ ਰਾਉਜ਼ ਐਵੇਨਿਊ ਅਦਾਲਤ ਨੇ, ਕਿ ਜਿਹੜੇ ਪੁੱਲ ਬੰਗਿਸ਼ ਵਾਲੇ ਮਾਮਲੇ ਦੇ ਵਿੱਚ ਹੁਣ ਤੱਕ ਪਰਚੇ ਯਾਨੀ ਦਿੱਲੀ ਪੁਲਿਸ ਤੇ CBI ਵੱਲੋਂ, ਤਾਂ ਉਹਦੀ ਸਾਰੀ ਸੂਚੀ ਤੇ ਜਾਂਚ ਦੇ ਨਤੀਜੇ ਜਿਹੜੇ ਯਾਨੀ ਸਟੇਟਸ ਰਿਪੋਰਟ ਜੋ ਹੈ ਉਹ ਇੱਕ ਵਾਰੀ ਲਿਆ ਕੇ ਪੇਸ਼ ਕਰੋ। ਤਾਂ ਖੈਰ, ਸੁਣਵਾਈ ਜਿਹੜੀ ਹੁਣ 9 ਜਨਵਰੀ 2024 ਨੂੰ ਦੁਬਾਰਾ ਹੋਏਗੀ। ਮਾਮਲਾ ਮੈਂ ਯਾਦ ਕਰਾ ਦਿੰਦਾ ਜਿਨ੍ਹਾਂ ਨੂੰ ਕਿਸੇ ਨੂੰ ਨਾ ਪਤਾ ਹੋਵੇ, ਕਿ ਪੁੱਲ ਬੰਗਿਸ਼ ਇੱਕ ਗੁਰਦੁਆਰਾ ਸਾਹਿਬ ਸੀਗਾ ਜਿਹਦੇ ਵਿੱਚ ਭੀੜ ਬੜੀ। ਟਾਈਟਲਰ ਤੇ ਦੋਸ਼ ਹੈ ਕਿ ਇਸ ਭੀੜ ਨੂੰ ਉਕਸਾਵਾ ਇਹਨੇ ਦਿੱਤਾ, ਤੇ ਟਾਈਟਲਰ ਖੁਦ ਇਸ ਭੀੜ ਦੇ ਵਿੱਚ ਸ਼ਾਮਲ ਸੀਗਾ। ਤੇ ਇਹਦੇ 'ਚ 3 ਸਿੱਖਾਂ ਨੂੰ, ਜੇ ਮੈਂ ਗਲਤ ਨਹੀਂ ਤਾਂ 3 ਸਿੱਖਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ ਸੀ। ਜੀ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਅਰਜਨ ਵੈਲੀ ਗੀਤ ਦੀ, ਜਿਹਦੇ ਤੇ ਬਹੁਤ ਰਿਸਰਚ ਕੀਤੀ ਆ ਪੰਜਾਬ ਦੇ ਵਿੱਚ ਮੀਡੀਆ ਨੇ, ਉਸ ਤੇ ਵਿਵਾਦ ਹੋ ਗਿਆ ਜੀ। ਹੁਣ 8 ਕਰੋੜ ਦਾ ਨੋਟਿਸ ਭੇਜਿਆ ਗਿਆ। ਦੇਖੋ, ਇਹਦੇ 'ਚ ਕੀ ਆ ਕਿ ਬਈ ਚਲੋ ਸਰਚਾਂ ਸੁਰਚਾਂ ਤੇ ਚੰਗਾ ਹੈ ਕਿ ਲੱਗੇ ਰਹਿੰਦੇ ਆ ਰਹੇ ਲੋਕ। ਅਸਲ 'ਚ ਕੀ ਹੈ ਕਿ ਇੱਕ ਸਿੰਗਰ ਹੈ ਗੁਰਮੀਤ ਮੀਤ, ਉਹਨੂੰ ਮਿੰਨੀ ਮਾਨਕ ਕਿਹਾ ਜਾਂਦਾ ਪੰਜਾਬ ਦਾ। ਉਹਨੇ ਇਹ ਮੁੱਦਾ ਚੁੱਕਿਆ, ਉਹਦਾ ਦਾਅਵਾ ਕਿ ਮੈਂ 2015 'ਚ ਇਹ ਗੀਤ ਗਾ ਚੁੱਕਾ, ਦੇਵ ਥਰੀਕੇ ਵਾਲੇ ਨੇ ਮੈਨੂੰ ਗੀਤ ਦਿੱਤਾ ਸੀਗਾ, ਬੱਬਲ ਨੇ ਇਹ ਗੀਤ ਚੋਰੀ ਚੱਕ ਕੇ, ਮਤਲਬ ਕਿ ਇੱਥੇ ਸਾਡਾ ਜਿਹੜਾ ਰਿਕਾਰਡ ਪਿਆ ਹੋਇਆ ਸੀਗਾ, ਇੱਥੋਂ ਚੁੱਕ ਕੇ ਤੇ ਉਹ ਗਾ ਦਿੱਤਾ। ਇਹਦੇ ਵਿੱਚ ਜਿਹੜੀ ਕਿ ਐਂਟਰਟੇਨਰਸ ਕੰਪਨੀ ਆ ਜਿਹਦੇ 'ਚ ਇਹ ਰਿਕਾਰਡ ਹੋਇਆ ਸੀਗਾ, ਉਹਦੇ ਮਾਲਕ ਤੇ ਇਹਨਾਂ ਨੇ ਸਾਰਿਆਂ ਨੇ ਅੱਜ ਇੱਕ ਤੇ ਪ੍ਰੈਸ ਕਾਨਫਰੰਸ ਕੀਤੀ ਆ, ਤੇ ਇੱਕ 8 ਕਰੋੜ ਬਤੌਰ ਰਾਇਲਟੀ ਜਿਹੜੀ ਆ ਟੀ ਸੀਰੀਜ਼ ਕੰਪਨੀ ਤੋਂ ਮੰਗ ਕੀਤੀ ਗਈ, ਤੇ ਲੀਗਲ ਨੋਟਿਸ ਵੀ ਦੇ ਦਿੱਤਾ, ਤੇ ਪਟਿਆਲਾ ਪੁਲਿਸ ਕੋਲ ਕੰਪਲੇਂਟ ਵੀ ਫਾਈਲ ਕਰ ਦਿੱਤੀ ਹੈ। SSP ਨੇ ਇਸ ਗੱਲ ਦੀ, ਨਹੀਂ ਸੌਰੀ SP ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ। ਹੁਣ ਦੇਖੋ ਗੱਲ ਕੀ ਆ ਕਿ ਇਹ ਮਾਮਲਾ ਇਹੋ ਆ
ਕਾਪੀਰਾਈਟ ਦਾ ਜੀ ਕਿ ਕਿਸੇ ਵੀ ਗੀਤ ਨੂੰ ਚੱਕ ਕੇ ਜੇ ਚੋਰੀ ਇਸ ਤਰ੍ਹਾਂ ਗਾ ਦਿੱਤਾ ਜਾਂਦਾ ਤੇ ਜਿਹਦੀ ਮੌਲਿਕ ਰਚਨਾ ਹੁੰਦੀ ਹੈ ਫਿਰ ਉਹ ਦਾਵਾ ਕਰ ਦਿੰਦਾ। ਪਰ ਇਹ ਲੰਮੇ ਚੌੜੇ ਕੇਸ ਹੁੰਦੇ ਆ, ਜਿਵੇਂ ਜ਼ਮੀਨਾਂ ਜਾਇਦਾਦਾਂ ਦੇ ਹੁੰਦੇ, ਐਡੀ ਛੇਤੀ ਇਹ ਨਿਬੜਦੇ ਨਹੀਂ ਹੈ। ਤਾਂ 8 ਕਰੋੜ ਰਾਇਲਟੀ ਇਹਨਾਂ ਨੇ ਮੰਗੀ। ਹੁਣ ਵੇਖੋ ਜੇ ਤੇ ਉਹ ਸੈਟਲਮੈਂਟ ਕਰਦੇ ਤੇ ਠੀਕ ਆ, ਪਰ ਜਿੱਥੋਂ ਤੱਕ ਦੇਖੋ ਮੈਨੂੰ ਕੋਈ ਬਹੁਤੀ ਜਾਣਕਾਰੀ ਤੇ ਨਹੀਂ ਹੈ ਕਿ ਅਰਜਨ ਵੈਲੀ ਬਾਰੇ, ਮੈਂ ਵੀ ਤੁਹਾਡੇ ਵਾਂਗੂ ਇੱਥੇ ਸੋਸ਼ਲ ਮੀਡੀਆ ਤੇ ਪੜ੍ਹਿਆ ਹਾਂਜੀ ਜਾਂ ਗੱਲਾਂ ਬਾਤਾਂ ਸੁਣੀਆਂ। ਵੈਸੇ ਅਸੀਂ ਨਿੱਕੇ ਹੁੰਦਿਆਂ ਨੇ ਗੀਤ ਸੁਣਿਆ ਸੀਗਾ ਪੁੱਤ ਜੱਟਾਂ ਦੇ ਫਿਲਮ ਦੇ ਵਿੱਚ, ਜੀ ਜਦੋਂ 2015 ਤੋਂ ਪਹਿਲਾਂ, ਮਤਲਬ ਕਿ ਇਹ ਜਿਹੜਾ ਗਾਣਾ ਸੀ ਅਸੀਂ ਤੇ ਛੋਟੇ ਹੁੰਦੇ, ਮੈਂ ਕੀ ਬਹੁਤ ਸਾਰੇ ਪੰਜਾਬੀਆਂ ਨੇ ਸੁਣਿਆ ਉਹ ਪੁੱਤ ਜੱਟਾਂ ਦੇ ਫਿਲਮ 'ਚ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਚਲੋ ਇਹ ਤੁਹਾਡੀ ਖੋਜ ਮਤਲਬ ਕੋਈ ਵਿਸ਼ਾ ਹੋ ਸਕਦਾ ਹੈ ਕਿ ਜਿੰਨੀ ਕੁ ਮੈਨੂੰ ਜਾਣਕਾਰੀ ਆ, ਜਿਹੜੀ ਇਹ ਜਗਰਾਵਾਂ ਵਾਲੀ ਰੌਸ਼ਨੀ ਹੈ ਨਾ ਸੂਰ 150-200 ਸਾਲ ਤੱਕ ਤੋਂ ਲੱਗਦੀ ਪਈ ਆ। ਹੋ ਸਕਦਾ ਉਦੋਂ ਪਿੱਛਾ ਤੋਂ ਵੀ ਹੋਵੇ। ਜੀ ਜੀ ਉਸ ਟਾਈਮ ਲੋਕ ਆਪਣੇ ਪਿੰਡਾਂ ਦੀਆਂ ਬੋਲੀਆਂ ਬਣਾ ਕੇ ਲਿਆਉਂਦੇ ਹੁੰਦੇ ਸਨ, ਜਿੱਦਾਂ ਮੁਕਾਬਲੇ ਹੁੰਦੇ ਆ। ਉਹ ਬੋਲੀਆਂ ਕਿਹਦੇ ਆਧਾਰ ਤੇ ਹੁੰਦੀਆਂ ਸੀ? ਕੋਈ ਡਾਕੂ ਆ, ਮਸ਼ਹੂਰ ਆ, ਬਦਨਾਮ ਆ, ਕੋਈ ਇਸ ਤਰ੍ਹਾਂ। ਉਹਦੇ ਚ ਔਰਤਾਂ ਦਾ ਵੀ ਜ਼ਿਕਰ ਆਉਂਦਾ, ਧਨਪੁਰ ਦੌਦਰ ਦੀ। ਮਤਲਬ ਕਿ ਇਹ ਬੋਲੀਆਂ ਬਣੀਆਂ ਹੋਈਆਂ ਨੇ, ਤਾਂ ਬੋਲੀਆਂ ਚੋਂ ਮੁਖੜਾ ਚੁੱਕਿਆ ਹੋਇਆ ਜੀ। ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ। ਤਾਂ ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਇਤਿਹਾਸ ਆ ਸੋਸ਼ਲ ਮੀਡੀਆ ਵਾਲਾ ਕਹਿੰਦੇ ਹੋ ਨਾ ਕਾਫੀ ਫੋਲਿਆ ਗਿਆ, ਇਹ ਜੇ ਕੇਸ ਚੱਲ ਪਿਆ ਤਾਂ ਮੈਨੂੰ ਲੱਗਦਾ ਇਹ ਬਹੁਤ ਹੀ ਜ਼ਿਆਦਾ ਫੋਲਿਆ ਜਾਣਾ। ਜੀ 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 ਬਿਲਕੁਲ। ਚਲੋ ਸਮਾਜ ਦੇ ਵਿੱਚ ਜਿਹੜੇ ਨਾਇਕ ਸਮੇਂ-ਸਮੇਂ ਦੇ ਆਏ ਆ ਮਿੰਟੂ ਜੀ, ਉਹਨਾਂ ਬਾਰੇ ਲੋਕਾਂ ਨੂੰ ਪਤਾ ਤਾਂ ਹੋਣਾ ਚਾਹੀਦਾ। ਪਰ ਹੁਣ ਕੀ ਅਸੀਂ ਇਹਨੂੰ ਛੱਡ ਕੇ ਜਿਹੜੇ ਦੂਜੇ ਨਾਇਕ ਹੋਏ ਨੇ, ਲੋਕ ਨਾਇਕ ਜਿਹੜੇ ਹੋਏ ਨੇ, ਉਹਨਾਂ ਬਾਰੇ ਵੀ ਲੋਕਾਂ ਨੂੰ ਦੱਸਾਂਗੇ, ਜਾਂ ਜਿਹੜਾ ਇੱਕ TRP ਦਾ ਹੀ ਮਸਲਾ ਸੀਗਾ ਅਸੀਂ ਸਿਰਫ ਉੱਥੋਂ ਤੱਕ ਹੀ ਰਹਾਂਗੇ? ਮਸਲਾ ਇੰਨਾ ਕੁ ਹੋਰ ਹੈ। ਮਿੰਟੂ ਜੀ ਇਹਨਾਂ ਖਾਸ ਜੀ ਲੋਕ ਨਾਇਕਾਂ ਨੂੰ ਨਾ ਮੈਂ ਤੇ ਇੱਕ ਗੱਲ ਕਹਿਣਾ ਪ੍ਰਵੀਨ ਜੀ, ਲੋਕ ਨਾਇਕ ਦੱਸਣ ਦੀ ਕੀ ਜ਼ਰੂਰਤ ਹੈ? ਲੋਕ ਨਾਇਕ ਆਪ ਲੱਭੋ। ਹਾਂਜੀ ਹਾਂਜੀ ਬਿਲਕੁਲ ਉਹੀ ਮਸਲਾ। ਲੋਕ ਨਾਇਕ ਆਪ ਲੱਭੋ ਤੁਸੀਂ ਕਿ ਤੁਹਾਡੇ ਲੋਕ ਨਾਇਕ ਕਿਹੜੇ। ਇੱਥੋਂ ਤਾਂ ਤੁਹਾਡੀ ਜ਼ਿੰਦਗੀ ਦਾ ਪਤਾ ਲੱਗ ਜਾਏਗਾ ਨਾ ਕਿ ਕਿਸ ਦਿਸ਼ਾ ਵੱਲ ਜਾਂਦੀ ਹੈ। ਜੀ 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 ਮਿੰਟੂ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ ਸ਼ੁਕਰ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਭਾਈ ਰਾਜੋਆਣਾ ਦੇ ਮਾਮਲੇ ਦੀ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫੀ ਦੇ ਮਾਮਲੇ ਤੇ ਅਗਲੇਰੀ ਕਾਰਵਾਈ ਦੇ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਵੱਲੋਂ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਅਤੇ ਦੂਜੇ ਪਾਸੇ ਹੁਣ 5 ਮੈਂਬਰੀ ਕਮੇਟੀ ਦੇ ਕੁਝ ਮੈਂਬਰਾਂ ਵਿੱਚ ਆਪਸੀ ਤਕਰਾਰ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਕਮੇਟੀ ਮੈਂਬਰਾਂ ਦੇ ਵਿੱਚ ਆਪਸੀ ਮਤਭੇਦ ਉੱਭਰਦੇ ਨਜ਼ਰ ਆ ਰਹੇ ਨੇ। ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਕੱਲ੍ਹ ਲਈ ਪ੍ਰਸਤਾਵਿਤ ਦਿੱਲੀ ਰੋਸ ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਤੋਂ ਇੱਕ ਦਿਨ ਬਾਅਦ ਹੀ 5 ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਵਿਚਾਲੇ ਤਕਰਾਰ ਸ਼ੁਰੂ ਹੋਈ ਹੈ। ਇਸ ਸੰਬੰਧੀ 5 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਆ ਦੀਆਂ ਵੱਖ-ਵੱਖ ਕਲਿੱਪਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਦੋਵਾਂ ਵੱਲੋਂ ਹੀ ਇੱਕ ਦੂਜੇ ਦੇ ਖਿਲਾਫ ਦੋਸ਼ ਲਾਏ ਜਾ ਰਹੇ ਨੇ। ਦੱਸਣਯੋਗ ਹੈ ਕਿ 5 ਮੈਂਬਰੀ ਕਮੇਟੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਣਾਈ ਗਈ ਸੀ। ਉਧਰ ਦੂਜੇ ਪਾਸੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਖਿਆ ਕਿ ਉਹ ਅਕਾਲ ਤਖਤ ਵਿਖੇ ਭੇਜੇ ਗਏ ਆਪਣੇ ਪੱਤਰ ਨੂੰ ਵਾਪਸ ਲੈਣ ਦੇ ਲਈ ਤਿਆਰ ਨੇ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੂੰ 20 ਦਸੰਬਰ ਨੂੰ ਦਿੱਲੀ ਦੇ ਵਿੱਚ ਕੀਤੇ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕਾਲਕਾ ਵੱਲੋਂ ਇਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਆ ਦੀ 5 ਮੈਂਬਰੀ ਕਮੇਟੀ ਦੇ ਵਿੱਚ ਸ਼ਮੂਲੀਅਤ ਤੇ ਵੀ ਇਤਰਾਜ਼ ਕੀਤਾ ਗਿਆ ਸੀ। ਉਹਨਾਂ ਆਖਿਆ ਕਿ ਕਮੇਟੀ ਦੇ ਵਿੱਚ ਉਹ ਇਕੱਲਾ ਨਹੀਂ ਸਗੋਂ 2 ਮੈਂਬਰ ਹੋਰ ਇਸ ਦੇ ਹੱਕ ਦੇ ਵਿੱਚ ਨੇ ਕਿ ਇਸ ਮੁਹਿੰਮ ਨੂੰ ਤਕਰਾਰ ਦੀ ਥਾਂ ਤੇ ਸੰਵਾਦ ਰਾਹੀਂ ਹੱਲ ਕਰਨਾ ਚਾਹੀਦਾ ਹੈ। ਇਸ ਦੇ ਲਈ ਇੱਕ ਪਾਸੇ ਗੱਲਬਾਤ ਦੇ ਲਈ ਯਤਨ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਰੋਸ ਮਾਰਚ ਕੱਢਣਾ ਤਰਕਸੰਗਤ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਸੀ, ਇਸ ਕਰਕੇ ਉਹਨਾਂ ਨੂੰ ਪੱਤਰ ਭੇਜਿਆ ਗਿਆ ਸੀ। ਉਹ ਆਪਣਾ ਪੱਤਰ ਵਾਪਸ ਲੈਣ ਦੇ ਲਈ ਤਿਆਰ ਨੇ ਤੇ ਸ਼੍ਰੋਮਣੀ ਕਮੇਟੀ ਆਪਣਾ ਪ੍ਰੋਗਰਾਮ ਜਾਰੀ ਰੱਖ ਸਕਦੀ ਹੈ। ਉਧਰ ਦੂਜੇ ਪਾਸੇ ਵਿਰਸਾ ਸਿੰਘ ਵਲਟੋਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਦਿੱਲੀ ਦੇ ਵਿੱਚ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਨੂੰ ਸਖਤ ਸੁਨੇਹਾ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਦਿੱਲੀ ਕਮੇਟੀ ਦੇ ਇਸ ਆਗੂ ਵੱਲੋਂ ਭੇਜੇ ਗਏ ਪੱਤਰ ਕਰਕੇ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਰਾਜੋਆਣਾ ਦੀ ਫਾਂਸੀ ਦੀ ਮਾਫੀ ਸੰਵੇਦਨਸ਼ੀਲ ਮਾਮਲੇ ਨੇ, ਜਿਸ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਨੇ। ਵੇਰਵਿਆਂ ਦੇ ਮੁਤਾਬਕ 5 ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ 5 ਮੈਂਬਰੀ ਕਮੇਟੀ ਦਾ ਕੋਈ ਵੀ ਮੈਂਬਰ ਆਪਣੇ ਤੌਰ ਤੇ ਸਿੱਧਾ ਬਿਆਨ ਨਹੀਂ ਦੇਵੇਗਾ ਜਿਸ ਦੀ ਉਲੰਘਣਾ ਹੋਈ ਹੈ। ਹੁਣ ਆਪਾਂ ਲੰਘੇ ਦਿਨੀ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਤਕਰੀਬਨ 70 ਦੇ ਦਹਾਕੇ ਤੋਂ ਲੈ ਕੇ ਤੇ 2022 ਦੇ ਆਉਂਦਿਆਂ ਸੁਖਬੀਰ ਬਾਦਲ ਦੀ ਮਾਫੀ ਦੇ ਉੱਤੇ ਚਰਚਾ ਕੀਤੀ ਸੀ। ਆਪਾਂ ਉਹਨਾਂ ਗੱਲਾਂ ਦੇ ਵਿੱਚ ਦੁਬਾਰਾ ਨਹੀਂ ਪੈਂਦੇ, ਦੁਹਰਾ ਹੋ ਜਾਊਗਾ। ਪਰ ਇੱਥੇ ਜਿਹੜੇ ਦੋਨੇ ਆਗੂ ਆਪਸ ਦੇ ਵਿੱਚ ਭਿੜੇ ਨੇ, ਉਹਨਾਂ ਦੇ ਬਾਰੇ ਇੱਕ ਗੱਲ ਕਲੀਅਰ ਹੈ ਕਿ ਜੇਕਰ ਹਰਮੀਤ ਸਿੰਘ ਕਾਲਕਾ ਨੂੰ ਇੰਨਾ ਹੀ ਲੱਗਦਾ ਹੈ ਤਾਂ ਉਹ ਪਹਿਲਾਂ ਇਸ ਪੱਤਰ ਤੋਂ ਪਹਿਲਾਂ ਕੀ ਰਾਏ ਬਣਾਉਣੀ ਜ਼ਰੂਰੀ ਨਹੀਂ ਸੀ ਕਿ ਦੂਜਿਆਂ ਨੂੰ ਵੀ ਆਪਣੀ ਇਸ ਗੱਲ ਦੇ ਵਿੱਚ ਭਰੋਸੇ ਦੇ ਵਿੱਚ ਲੈਣਾ ਜ਼ਰੂਰੀ ਨਹੀਂ ਸੀ ਕਿ ਰੋਸ ਮਾਰਚ ਜੇ ਮੁਲਤਵੀ ਕਰਾਂਗੇ ਤਾਂ ਉਹਦਾ ਮੈਸੇਜ ਕੀ ਜਾਊਗਾ। ਦੂਜੇ ਪਾਸੇ ਜਿਹੜੇ ਵਿਰਸਾ ਸਿੰਘ ਵਲਟੋਆ ਹੈ, ਕੀ ਇਹ ਦੱਸ ਸਕਦੇ ਆ ਕਿ ਜੇਕਰ ਹੁਣ ਤੁਸੀਂ ਰੋਸ ਮਾਰਚ ਕਰਨ ਦੇ ਮੁਲਤਵੀ ਹੋ ਗਿਆ ਚਲੋ ਇੱਕ ਵਾਰੀ ਤੇ ਉਹਦੇ ਕਰਕੇ ਤੁਸੀਂ ਆਪਸ ਵਿੱਚ ਦੀ ਤਕਰਾਰ ਕਰ ਰਹੇ ਹੋ ਤੇ ਜਿੰਨਾ ਚਿਰ ਤੁਸੀਂ ਸੱਤਾ ਦੇ ਵਿੱਚ ਰਹੇ ਹੋ ਉਹਨਾਂ ਚਿਰ ਰੋਸ ਮਾਰਚ ਨਹੀਂ ਕੱਢੇਗੇ ਜਾਂ ਉਹਨਾਂ ਚਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪਾਂ ਕੀ ਕੀਤਾ, ਅਕਾਲੀ ਦਲ ਦਾ ਕੀ ਯੋਗਦਾਨ ਸੀਗਾ ਉਹ ਵੀ ਜ਼ਰਾ ਦੱਸੋ। ਕਹਿਣ ਤੋਂ ਭਾਵ ਇਹ ਹੈ ਜਿਹੜੇ ਲੋਕ ਪੰਥਕ ਮਾਮਲਿਆਂ ਨੂੰ ਨੇੜੇ ਤੋਂ ਦੇਖਦੇ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਕੋਈ ਪਹਿਲਾਂ ਦਿੱਲੀ ਦੇ ਇਸ਼ਾਰਿਆਂ ਤੇ ਨੱਚ ਰਿਹਾ ਸੀ ਤੇ ਕੋਈ ਹੁਣ ਨੱਚ ਰਿਹਾ। ਇਹ ਮਾਮਲਾ ਕੌਮ ਦਾ ਮਾਮਲਾ ਹੈ, ਇਹ ਮਾਮਲਾ ਪੰਥ ਦਾ ਮਾਮਲਾ ਹੈ। ਚੰਗੀ ਗੱਲ ਇਹ ਹੋਵੇ ਕਿ ਜੇਕਰ ਕੌਮ ਦੀਆਂ ਭਾਵਨਾਵਾਂ ਨੂੰ ਤਰਜੀਹੀ ਦੇ ਆਧਾਰ ਤੇ ਬਣਾ ਕੇ, ਜੇਕਰ ਕੌਮ ਦੀਆਂ ਭਾਵਨਾਵਾਂ ਨੂੰ, ਜੇਕਰ ਪੰਥਕ ਰਵਾਇਤਾਂ ਨੂੰ ਮੂਹਰੇ ਮੁੱਖ ਮੰਨ ਕੇ ਇਹਨਾਂ ਮਸਲਿਆਂ ਦੇ ਉੱਤੇ ਹੱਲ ਦੇ ਵੱਲ ਵਧਿਆ ਜਾਵੇ ਤਾਂ ਚੰਗਾ ਹੈ। ਨਹੀਂ ਤਾਂ ਆ ਜਿਹੜੀਆਂ ਗੱਲਾਂ ਆਪਾਂ ਦੇਖ ਰਹੇ ਹਾਂ ਕਿ 5 ਮੈਂਬਰੀ ਕਮੇਟੀ ਹੈ, ਵਿੱਚੋਂ ਦੋਵਾਂ ਤਿੰਨਾਂ ਦੇ ਮੂੰਹ ਕਿਸ ਪਾਸੇ ਨੇ, ਕਿਸੇ ਦਾ ਕਿਸੇ ਪਾਸੇ ਹੈ। ਸੋ ਇੱਥੇ ਜ਼ਿੰਮੇਵਾਰੀ ਜਿਹੜੀ ਹੈ ਇੱਕ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਹੁੰਦੀ ਹੈ, ਉਸ ਜ਼ਿੰਮੇਵਾਰੀ ਦੀ ਭਾਵਨਾ ਤੋਂ ਵੀ ਭੱਜਿਆ ਜਾ ਸਕਦਾ। ਦੋਨੇ ਆਗੂ ਬੜੇ ਲੰਮੇ ਸਮੇਂ ਤੋਂ ਪੰਥਕ ਸਫਾਂ ਦੇ ਵਿੱਚ ਵਿਚਰ ਰਹੇ ਨੇ, ਵੱਖ-ਵੱਖ ਅਹੁਦਿਆਂ ਤੇ ਤੈਨਾਤ ਨੇ। ਸੋ ਇਸ ਤਰ੍ਹਾਂ ਇੱਕ ਸੰਵੇਦਨਸ਼ੀਲ ਮਾਮਲੇ ਉੱਤੇ ਝੱਜੂ ਪਾਉਣਾ, ਰੌਲਾ ਪਾਉਣਾ, ਝਗੜਾ ਖੜਾ ਕਰਨਾ ਕੋਈ ਸਮਝਦਾਰੀ ਦੀ ਮਿਸਾਲ ਨਹੀਂ ਹੈ। ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਉਸ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ ਜੀ।